उतो ही टुरे बड़ा सारा दिन टुर के बाहर था गए। अच्छा जी। अगो रात में टुरे फिर दिन भी असी टुरे ही रहे हैं। मैं तेन पैर सोच के मंदे और बैंक के दिहाड़े जैसा खलोवे तो करे खलोइए। हाँ जी, रोंदे खोलते दरगाहपुर काम पहुँचाया। अच्छा अच्छा। हाँ उसे जैसा प्यास 1-2-3 मिनट और खलो जाते और ना कंब भी बढ़ जाना। इन्ना को मुल्क वड्या है बंदे वाला जिन्ना झूठ ਤੁਹਾਡੇ ਪਿੰਡ ਦੇ ਉਹ ਜਿਹੜੇ ना इतने दरगाहपुर कंब तक। ਨਹੀਂ ਉਹੀ ਮੈਂ ਕਹਿ ਲਗਾ ਹਾਂ ਕਿ ਜਿੱਥੇ ਤੁਸੀਂ ਵਿੱਚ ਮੌਜੂਦ ਹੋ ਉਸ ਤੇ ਹੋਇਆ। हाँ ओ हाँ जी आ कंब लगा हाँ जी। आ नाल बिगे 5 कनाली दी वेच रह गई और जैसा जड़ा प्यार ਚੜਦਾ ਆ ਰਿਹਾ ਸੀ ਉੱਤੇ ਹਾਂ ਜੀ। ਪਹਾੜੀਆਂ ਕਿਰਪਾਨਾਂ ਵਗੈਰਾ आ बिल्कुल है। मैं ओ कोई आंज मारदा टप्पा के अगो ही वड्डे 3 मुंडे ਹਾਂ ਹਾਂ ओ को आ दुआड़े खखड़िया आई सिर लत्तां बाई बहते फिरी। ये साढ़े लाभो गए मगरों मैनू नाने मारी आ चपेड़ मैं कुत्ती अग रेड़ दे गया उन्हें बंदिया फड़िया उन्हें ਉਹਨੇ आख्या ਕਿਉਂ ਮਾਰੀ ਨਾਨੇ ਨੇ ਕਿਉਂ ਮਾਰੀ? मारी बे कुड़ी आवे ही ते अगे उजड़े फिरने धक्के खांदे हो तुसी ये ला वेंदे हो। ਅੱਛਾ ਤੇ ਉਹ ਕੱਟ ਵੱਢ ਉੱਥੇ ਬਹੁਤ ਹੋਈ। मैं ना बेअंदाज घट वड होए ओदे जे 2-3 मिनट का फर्क से उन्हें कंप भी लै जाना है। सही ते फिर पक्की लेक आ जी ये गुरुद्वारा ਇਹ ਗੁਰਦੁਆਰਾ ओ अपनी कोठी दे टप बनाया है। आ गुरुद्वारा उवें दा उवें खड़ा है। ਹੈਲੋ ਅਸਲਾਮ ਅਲੈਕੁਮ ਨਾਜ਼ਰੀਨ, ਤੁਸੀਂ ਵੇਖਦੇ ਪਏ ਹੋ ਸਾਡਾ YouTube ਚੈਨਲ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ। ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ ਜੀ ਜਿਹੜੇ 1947 ਤੋਂ ਪਹਿਲਾਂ ਚੜ੍ਹਦੇ ਪੰਜਾਬ ਚ ਲੈਂਦੇ ਪੰਜਾਬ ਆਏ ਨੇ। ਕਿਵੇਂ ਕਿਵੇਂ ਆਏ ਨੇ ਸਾਰੀ ਹਿਸਟਰੀ ਨਾਲ ਜ਼ੁਬਾਨੀ ਪੁੱਛ ਰਹੇ ਹਾਂ ਜੀ। ਸਾਡੇ ਨਾਲ ਆ ਰਿਹਾ ਜੀ। ਅਸਲਾਮ ਅਲੈਕੁਮ ਬਾਬਿਓ। वालेकुम ਮੈਂ ਫੜੀ ਰੱਖਾਂਗਾ ਬਾਬਿਓ। ਕੀ ਹਾਲ ਹੈ? ਠੀਕ ਜੇ? ठीक ठाक ਬਜ਼ੁਰਗ ਆਪਣਾ ਨਾਂ ਕੀ ਹੈ? रशीद। ਰਸ਼ੀਦ। हाँ जी ਤੇ ਤੁਹਾਡੇ ਵਾਲ ਸਾਹਿਬ ਦਾ ਨਾਂ ਕੀ? इब्राहिम ਇਬਰਾਹੀਮ। ਸਹੀ ਹੋ ਗਿਆ। ਤੇ ਤੁਹਾਡੇ ਦਾਦਾ ਜੀ ਦਾ ਨਾਮ ਹੀ ਆਉਂਦਾ ਤੁਹਾਨੂੰ? बागल ਬਾਗ ਅਲੀ। ਬਜ਼ੁਰਗ ਆਪਣੀ ਜ਼ਾਤ ਕਿਹੜੀ? पट्टी ਪੱਟੀ। हाँ ਗੋਤ ਕੀ ਭਲਾ ਤੁਹਾਡੀ? गोत ऊपर ਓਪਲ। ਠੀਕ ਹੋ ਗਿਆ। ਬਜ਼ੁਰਗ ਇਹ ਪਿੰਡ ਕਿਹੜਾ ਜਿੱਥੇ ਬੈਠੇ ਹਾਂ ਅਸੀਂ? सहने वाले हरपुर ਇਹ ਪਿੰਡ ਜਿੱਥੇ ਬੈਠੇ ਆ ਇਹ ਪਿੰਡ ये ਕਿਹੜਾ? टुंडे गुरु ਟੁੰਡੇ ਗੁਰੂ। ये भागो गुरु दी जगह से जिथे बैठे है। ਅੱਛਾ ਅੱਛਾ ਅੱਛਾ। ये भागो गुरु दी ਸਹੀ ਹੋ ਗਿਆ। ਬਾਬੇ ਉਹ ਇਹਦਾ ਜ਼ਿਲ੍ਹਾ ਕਿਹੜਾ ਐਸ ਦਾ? शेखपुरा। ਸ਼ੇਖਪੁਰਾ। हाँ जी ਸਹੀ ਹੋ ਗਿਆ। ਇਹਦੇ ਆਲੇ ਦੁਆਲੇ ਦੇ 2-4 ਪਿੰਡ ਦੱਸ ਦਿਆ ਜੀ। ये टुंडे ने और गांधे नाल चटम ने ਹਾਂਜੀ ਹਾਂਜੀ। अगे कीले ने ਅੱਗੇ ਕੀਲੇ ਆ ਗਿਆ। अगे अजने वाला ਅੱਗੇ ਜਨਾਲ। पट्टी का पिंड जलालाबाद अगे। ਸਹੀ ਹੋ ਗਿਆ ਸਹੀ ਹੋ ਗਿਆ। हाँ ਅੱਛਾ ਬਜ਼ੁਰਗੋ, ਤੁਹਾਡਾ ਇੰਡੀਆ ਵਿੱਚ ਪਿੰਡ ਕਿਹੜਾ ਸੀ? हर ਆਪਣਾ ਇੰਡੀਆ ਵਿੱਚ 47 ਤੋਂ ਪਹਿਲਾਂ ਪਿੰਡ ਕਿਹੜਾ ਸੀ? पिंड हरपुरा। ਸਮਝ ਨਹੀਂ ਆਈ। हरपुरा ਹਰਪੁਰਾ हाँ ਕਿ ਹੰਸਪੁਰਾ? नहीं हरपुरा ਹਰਪੁਰਾ। हाँ ਅੱਛਾ ਅੱਛਾ ਹਰਪੁਰਾ। ਤੇ ਤੁਹਾਡਾ ਜ਼ਿਲ੍ਹਾ ਕਿਹੜਾ ਸੀ ਉੱਥੇ? जिला अमृतसर ਤੇ ਤਹਿਸੀਲ ਕਿਹੜੀ ਸੀ? नारोवाल। ਨਹੀਂ ਤਹਿਸੀਲ ਉੱਥੋਂ ਦੀ ਨਾਰੋਵਾਲ ਸੀ ਕਿ ਅੰਮ੍ਰਿਤਸਰ ਸੀ? ਅੰਬਰਸਰ मेनू जेन ज नहीं रह गई गल मसाल है। ਹਾਂ ਜ਼ਿਲ੍ਹਾ ਦਾ ਪਤਾ ਵੀ हाँ ਅੰਮ੍ਰਿਤਸਰ जी ਸੀ। हाँ ਬਜ਼ੁਰਗੋ ਇਸ ਟਾਈਮ ਤੁਹਾਡੀ ਉਮਰ ਕਿੰਨੀ ਹੈ ਹੁਣ? हूँ 90 जा रहे ਤੇ ਉਸ ਟਾਈਮ 47 ਟਾਈਮ ਕਿੰਨੀ ਸੀ? उदो 14 साल। ਯਾਨੀ ਗੱਭਰੂ ਤੋਂ ਸਹੀ ਮਤਲਬ ਹੋਸ਼ ਵਾਸ ਤੁਹਾਨੂੰ ਹੈ ਸਾਰੀ। हाँ जी ਬਜ਼ੁਰਗੋ ਆਪਣਾ ਪਿੰਡ ਵਾਹਵਾ ਵੱਡਾ ਸੀ ਉਹ? ਢੇਰ ਸਾਰਾ ਪਿੰਡ ਸੀ। ਉਹਦੇ ਆਲੇ ਦੁਆਲੇ ਪਿੰਡ ਕਿਹੜੇ ਸਨ? ਉਹਦੇ ਆਲੇ ਦੁਆਲੇ ਉਹਨਾਂ ਪਿੰਡਾਂ ਦਾ ਨਾਮ ਮੈਨੂੰ ਗਿਆ ਹੀ ਭੁੱਲ। ਮੈਂ ਨਹੀਂ ਕਿਹੜਾ ਹੁੰਦਾ ਭਾਵੇਂ ਇੱਕ ਹੀ ਹੁੰਦਾ ਦੱਸ ਦਿਓ। ਉਹ ਵੇਖ ਯਾਰ ਬਟਾਲਾ ਹਾਂਜੀ ਹਾਂਜੀ। ਆਪਣਾ ਬੜਾ ਔਖੇ ਕੰਮ ਚ ਟੁਰ ਗਿਆ। 76 ਸਾਲ ਹੋ ਗਏ ਨੇ ਜੀ ਤੇ ਉਤੋਂ 14 ਸਾਲ ਉਤੋਂ 90 ਸਾਲ ਦੀ ਗੱਲਾਂ ਭੁੱਲ ਵੀ ਜਾਂਦੀਆਂ ਨੇ। ਹਾਂ ਮੈਂ ਅਰਸਾ ਵੀ ਬੜਾ ਹੋ ਗਿਆ ਨਾ। ਹਾਂਜੀ ਤੇ ਉਹ ਜੇ ਨਹੀਂ ਰੱਖਿਆ ਜੀ ਨਹੀਂ। ਗੱਲ ਆ ਮੈਂ ਫਜ਼ੂਲ ਜਿਹੜੇ ਮਾਰਨੇ ਆ। ਅੱਛਾ ਤੁਹਾਡਾ ਪਿੰਡ ਵਾਹ ਵੱਡਾ ਸੀ ਉਹ ਜੀ? ਚੌਖਾ ਬਾਡਾ ਹੈ। ਕਿੰਨੀਆਂ ਪੱਤੀਆਂ ਬਾਬੇ ਉਹ ਪਿੰਡ ਦੀਆਂ? ਉਹ ਪੱਤੀਆਂ ਉਸ ਵੇਲੇ ਕੋਈ ਇਹਨਾਂ ਪੱਤੀਆਂ ਦਾ ਨਹੀਂ ਤਾਂ ਪਿੰਡ ਢੇਰ ਸਾਰਾ ਸੀ। ਅੱਛਾ ਲੰਬਰਦਾਰ ਕਿੰਨੇ ਹਨ? ਲੰਬਰਦਾਰ ਹਾਂਜੀ ਹਾਂਜੀ। ਉਹ ਲੰਬਰਦਾਰ ਬਾਬਾ ਉੱਥੇ ਉਸ ਮੌਕੇ 'ਚ ਮੈਂ ਤੈਨੂੰ ਕਿੰਨੇ ਕੁ ਦੱਸਾਂ ਜਿਹਦਾ ਤੁਹਾਨੂੰ ਯਾਦ ਦੱਸ ਦਿਓ ਨਾ। ਇੱਕ ਦਾ ਦੋ ਦਾ ਜੋ ਤੁਹਾਨੂੰ ਯਾਦ ਆ। 2 ਕਿ 3 ਸੀ ਹਾਂ ਹਾਂ ਤੇ ਉਂਝ ਚੌਧਰੀ ਜਿਵੇਂ ਹੁਣ ਦੁਨੀਆ ਇਸੇ ਤਰ੍ਹਾਂ ਚੌਧਰੀ। ਹਾਂ 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 ਨੰਬਰਦਾਰ ਹੈ ਸੀ ਉਹ ਪਿੰਡ 'ਚ? ਹਾਂਜੀ ਨਾ ਕਿਸੇ ਦਾ ਯਾਦ ਹੈ? ਨਾ ਮੈਂ ਫਜ਼ੂਲ ਮੈਂ ਨਾ ਗੱਲ ਕਰਨੀ ਦਿੰਦਾ। ਤੇ ਬਾਬੇ ਉਹ ਆਪਣੇ ਪਿੰਡ ਦੇ ਵਿੱਚ ਉਹ ਜਿਹੜੇ ਮਸਜਿਦਾਂ ਕਿੰਨੀਆਂ?
ਉਦੋਂ ਹਾਂਜੀ ਹਾਂਜੀ ਉਦੋਂ 47 ਤੋਂ ਉਸ ਪਿੰਡ ਦੀ ਗੱਲ ਹੁਣ ਕਰਨੀ ਚੜ੍ਹਦੇ ਦੀ। ਅੱਛਾ ਹਾਂਜੀ ਤੁਹਾਡੀ ਇੰਡੀਆ ਦੀ ਗੱਲਾਂ ਹੁਣ ਸਾਰੀਆਂ ਉਹਦੇ 'ਚ ਮੈਂ ਉਦੋਂ ਮਸੀਤ ਦਾ ਇੱਕ ਮਸੀਸ ਇੱਕ ਮਸਜਿਦ ਸੀ ਇੱਕ ਤੇ ਬਰਾਬਰ ਪਿੰਡ ਚੰਗਾ ਤਗੜਾ ਸੀ ਤੇ ਵੈਸੇ ਸਿੱਖਾਂ ਦਾ ਜ਼ੋਰ ਬੜਾ ਸਿੱਖ ਵੀ ਰਹਿੰਦੇ ਹਾਂ ਹਾਂ ਹੋਰ ਕਿਹੜੇ ਕਿਹੜੇ ਕੰਮ ਹਾਂ ਬੇਲਾ ਉਦੋਂ ਇਕੱਠਾ ਹੀ ਸੀ ਸੌਦਾ ਕਿਹੜੇ ਕਿਹੜੇ ਰਹਿੰਦੇ ਆ ਤੁਹਾਡੇ ਬਾਬੇ ਪਿੰਡ ਚ ਕੋਮਾ ਕਿਹੜੀਆਂ ਮੁਸਲਮਾਨਾਂ ਤੋਂ ਇਲਾਵਾ ਮੈਂ ਤੈਨੂੰ ਦੱਸਣਾ ਮੈਂ ਰਾਏ ਵੀ ਸਨ ਮੁਗਲ ਆਪਣਾ ਰਾਣੇ ਵੀ ਸਨ ਅੱਛਾ ਸਾਰੀਆਂ ਹੀ ਕੌਮਾਂ ਨੇ ਇਹ ਨਹੀਂ ਵੀ ਇੱਕ ਜਾਂ ਦੋ ਮੁਸਲਮਾਨਾਂ ਤੋਂ ਇਲਾਵਾ ਕਿਹੜਾ ਕਿਹੜਾ ਸੀ ਹੋਰ ਇਹ ਮੁਸਲਮਾਨਾਂ ਤੋਂ ਇਲਾਵਾ ਸਿੱਖ ਹਾਂਜੀ ਹਾਂਜੀ ਇਹ ਖੱਤਰੀ ਐ ਸਾਂ ਹਾਂ ਚੂੜੇ ਵੀ ਐ ਸਾਂ ਉਸ ਸਾਰਾ ਸਾਈ ਵੀ ਮੇਰਾ ਰਲਿਆ ਸੀ ਚੱਲਦੀ ਉਹ ਤੇ ਦੱਸਣਾ ਮੈਂ ਬਾਬੇ ਉਹਨਾਂ ਦਾ ਗੁਰਦੁਆਰਾ ਵੀ ਹੋਣਾ ਪਿੰਡ ਚ ਹੈ ਸੀ ਗੁਰਦੁਆਰਾ ਕਿੰਨੇ ਗੁਰਦੁਆਰੇ ਹਨ? ਦੋ ਸਨ ਹਾਂ ਤੁਹਾਡਾ ਘਰ ਕੱਚਾ ਸੀ ਕਿ ਪੱਕਾ ਸੀ ਕੱਚਾ ਤੁਹਾਡਾ ਕੱਚਾ ਸੀ ਪਿੰਡ ਦੀ ਕਿਹੜੀ ਸਾਈਡ ਤੇ ਸੀ ਤੁਹਾਡਾ ਹੈਂ? ਤੁਹਾਡਾ ਘਰ ਮੇਰੀਆਂ ਸਨ ਉੱਥੇ ਕਿਹੜੀ ਸਾਈਡ ਸੀ ਪਿੰਡ ਦੀ ਹੈ ਸਾਈਡ ਦੱਖਣਾ ਦੱਖਣ ਵਾਲੇ ਪਾਸੇ ਹਾਂ ਅੱਛਾ ਪਿੰਡ ਤੇ ਤੁਹਾਡੇ ਪਿੰਡ ਤੋਂ ਘਰ ਤੋਂ ਕਿੰਨੀ ਕੁ ਦੂਰ ਸੀ ਗੁਰਦੁਆਰਾ ਉਹ ਦੂਸਰੇ ਮਹੱਲੇ ਵਿੱਚ ਸੀ ਉਹ ਦੂਸਰੇ ਮਹੱਲੇ ਸੀ ਤੇ ਮਸਜਿਦ ਲੱਗੀ ਸੀ ਹਾਂ ਮਸਜਿਦ ਲੱਗੀ ਸੀ ਹਾਂ ਉਹ ਲਾ ਅੱਛਾ ਤੇ ਬਾਬੇ ਉਹ ਪਿੰਡ ਵਿੱਚ ਖੂਹੀਆਂ ਖਾਈਆਂ ਕਿੰਨੀਆਂ ਕੁਸਾਂ ਖੂਹੀਆਂ ਦਾ ਨਾ ਹਾਂਜੀ ਮੈਂ ਝੂਠ ਮਾਰਾਂ ਬੰਦਾ ਸੱਚ ਬੋਲਣਾ ਕਿ ਜਿਹੜਾ ਨਹੀਂ ਪਤਾ- ਮੇਰੀ ਗੱਲ ਸੁਣ ਹਾਂਜੀ, ਜਾਂਦੇ ਸਾਂ ਹਾਂਜੀ ਰਾਤ ਚੋਰ ਪਿਆ ਅੱਛਾ ਜੀ ਉਹ ਚੋਰ ਜਿਹੜਾ ਸੀ ਉਹ ਨਾ ਖੋਹ ਚ ਲਮਕ ਗਿਆ ਉਹ ਬੈਠ ਨਹੀਂ ਸੀ ਹੁੰਦੇ ਉਹਦੇ ਤੇ ਬਹਿ ਰਿਹਾ ਪਿੰਡ ਲੱਭ ਬਹਿ ਰਿਹਾ ਅੱਛਾ ਸਮਝ ਆਏ ਹਾਂਜੀ ਹਾਂਜੀ ਉਹ ਨਾਨਾ ਮੇਰਾ ਵੀ ਕੋਟਨਾਟ ਕਰਦਾ ਹੈ ਉਹ ਬੰਦਿਆਂ ਨੂੰ ਆਖਿਆ ਵਾ ਚੋਰ ਲੱਭ ਜਾਏਗਾ ਪਰ ਉਹਨੂੰ ਮਾਫੀ ਦਿਓ ਤਾਂ ਤੇ ਜੇ ਇਹਨੇ ਦੁਨੀਆ ਉਂਗਲ ਮਾਰ ਕੇ ਮਾਰ ਛੱਡੋ ਤੇ ਗੱਲ ਕੋਈ ਨਹੀਂ ਚੰਗਾ ਲੁਕੇਗਾ ਵੀ ਨਾ ਉਹ ਪਿੰਡ ਬਹਿ ਰਿਹਾ ਅਖੀਰ ਉਸ ਆਖਿਆ ਭਲਿਆ ਬੰਦਿਆਂ ਜਿਹੜੇ ਆਖਿਆ ਮਾਫੀ ਉਸ ਆਖਿਆ ਭਲਿਆ ਆ ਜਾ ਉਹ ਬੈਠ ਚੜ ਕੇ ਉਤਾਰ ਉਸ ਤੋਂ ਮੁਲਾਵਾ ਮੁੜ ਕੇ ਮੈਂ ਨਾ ਕਹੇ ਕੋਈ ਹਾਲ ਦੇ ਨਾ ਮੈਂ ਆਪਣੇ ਘਰ ਜਾ ਡੱਕਣਾ ਮੈਂ ਤੂੰ ਸਿਆੜਾ ਮਾਰ ਨਾ ਫਿਰਿਆ ਕਰ ਤੇ ਮੈਂ ਨਿਕਲ ਜਾਣਾ ਉਹਨਾਂ ਬੇਲੀਆਂ ਵੀ ਬਣਾਇਆ ਹੋਣਾ ਕੜਾ ਉਦੋਂ ਪਤਾ ਨਹੀਂ ਰੱਜ ਕੇ ਖਾ ਕੇ ਤੇ ਉਹਨਾਂ ਦੇ ਚੁੱਲ੍ਹੇ ਕੋ ਰੰਗਣਾ ਮਾਈਆਂ ਡੰਡਾ ਲਾ ਕੇ ਮਗਰ ਚੜ ਜਾਣਾ ਸਿੱਖਾਂ ਦਾ ਅੱਛਾ ਬੇਸੰਭਾਲ ਜੂ ਸੀ ਕੰਮ ਤੇ ਅੱਛਾ ਬਜ਼ੁਰਗੋ ਤੁਹਾਡੇ ਪਿੰਡ ਦੇ ਜਿਹੜੇ ਯਾਰ ਬੇਲੀ ਉੱਥੋਂ ਵਾਲੇ ਕੋਈ ਦੱਸੋ ਸਿੱਖਾਂ ਦੇ ਨਾਂ ਕੋਈ ਜਾਂ ਹਿੰਦੂਆਂ ਦੇ ਚੂਚ ਮੈਂ ਝੂਠ ਨਹੀਂ ਮੈਂ ਨਾਂ ਨਹੀਂ ਕਹਿਦਾ ਮੈਂ ਤੈਨੂੰ ਦੱਸਿਆ ਉਸ ਗੱਲ ਦਾ ਲੇਖ ਹੀ ਨਹੀਂ ਕੀਤੀ ਮੈਂ ਫਜ਼ੂਲ ਤੁਹਾਡੇ ਹਾਨ ਦੇ ਬਾਬੇ ਉਦੋਂ ਹੁਣ 14 ਸਾਲ ਦੇ ਮੁੰਡੇ ਮੈਂ ਮੰਨਣਾ ਗੱਲ ਤੇਰੇ ਇੱਥੇ ਸਾਡੇ ਹੁਣ ਸਹੀ ਹੁਣ ਸਾਨੂੰ ਉਹਨਾਂ ਨਾਂ ਨਹੀਂ ਆਉਂਦੇ ਤੁਹਾਨੂੰ ਪਤਾ ਨਹੀਂ ਹੁੰਦਾ ਪਰ ਉਹ ਉਸ ਗੱਲ 'ਚ ਜੇ ਨਹੀਂ ਸਾਰੀ ਉਮਰ ਹੀ ਨਹੀਂ ਲਿਆਂਦਾ ਇਮਾਨਦਾਰੀ ਤਾਂ ਮੈਂ ਝੂਠ ਨਹੀਂ ਮਾਰਨਾ ਕਿ ਫਜ਼ੂਲ ਹੈ ਮੈਂ ਅੱਛਾ ਖੱਤਰੀਆਂ ਦਾ ਕੀ ਕੰਮ ਕੁਮ ਸੀ ਕੀ ਕਰਦੇ ਹੈ ਖੱਤਰੀ ਦੁਕਾਨਾਂ ਬਣਾਈਆਂ ਹਨ ਸਾਡੇ ਉੱਥੇ ਮੇਰਾ ਮਤਲਬ ਹਰ ਕੰਮ ਚੱਲਦਾ ਜਿਵੇਂ ਆ ਹੁਣ ਇੱਥੇ ਚੱਲਦਾ ਹਾਂ ਉਹ ਇਹ ਨਹੀਂ ਸੀ ਵੀ ਹਾਲ ਇੱਧਰ ਸਿੱਧਾ ਬੰਦੇ ਨੇ ਉਧਰ ਪੁੱਠਾ ਬੰਦੇ ਨੇ ਇੱਕ ਮਿਸਾਲ ਹੈ ਇਹ ਕਾਰੋਬਾਰ ਜਿਹੜੇ ਨੇ ਸਾਰੇ ਇਸੇ ਤਰ੍ਹਾਂ ਹੀ ਚੱਲਦੇ ਹਾਂ ਇੱਥੇ ਵੀ ਆਏ ਸਨ ਉਹ ਖੱਤਰੀਆਂ ਦੁਕਾਨਾਂ ਆਇਆ ਉੱਥੇ ਹਾਂ ਅਕਸਰ ਖੱਤਰੀ ਦੁਕਾਨਾਂ ਤੋਂ ਕੋਲ ਬਣਾਉਂਦੇ ਹੁੰਦੇ ਹਨ ਸੁਣਦੇ ਰਹੀ ਨਾ ਉਹ ਵਾਵਾ ਨਾ ਪਿੰਡ ਦੇ ਵਿੱਚ ਦੁਕਾਨਾਂ ਉਹਨਾਂ ਦੀਆਂ ਸਮਝ ਆਈ ਅੱਛਾ ਤੇ ਗੱਲ ਫਜ਼ੂਲ ਝੂਠ ਨਹੀਂ ਮਾਰਨਾ ਐਵੇਂ ਨਹੀਂ ਜਿਹੜੀ ਗੱਲ ਤੁਹਾਨੂੰ ਪਤਾ ਜਿਹੜੀ ਅੱਖੀ ਵੇਖੀ ਉਹੀ ਗੱਲ ਕਰਨੀ ਹੋਣੀ ਚਾਹੀਦੀ ਨਾ ਹਾਂ ਤੇ ਬਾਬੇ ਪਿੰਡ ਵਿੱਚ ਸਕੂਲ ਆਇਆ ਸੀ ਮੁੰਡਿਆਂ ਦੀਆਂ ਕੁੜੀਆਂ ਦਾ ਸਕੂਲ ਹਟਵਾ ਸੀ ਪਿੰਡ ਦੇ ਨਹੀਂ ਵਿੱਚ ਨਹੀਂ ਸੀ ਪਾਸੇ ਤੇ ਹਟਵਾ ਸੀ ਨਹੀਂ ਪਿੰਡ ਦਾ ਸਕੂਲ ਸੀ ਲਾਮ ਦੇ ਪਿੰਡ ਦਾ ਸੀ ਨਹੀਂ ਇਹ ਵੀ ਮੈਂ ਨਹੀਂ ਉਹ ਜੇਨ ਚ ਰੱਖੀ ਵੀ ਹੁਣ ਸਾਡਾ ਸਕੂਲ ਹੈ ਨਾ ਹਾਂਜੀ ਪਰਲੇ ਪਾਸੇ ਝਟਵਾ ਦਾ ਨਾਲ ਹਾਂ ਉਹਦੇ ਜੇ ਇਸੇ ਤਰ੍ਹਾਂ ਦਾ ਸਕੂਲ ਉਦੋਂ ਪਿੰਡੋਂ ਨਾਲ ਸੀ ਅੱਛਾ ਇਸ ਪਾਸੇ ਸਮਝ ਆਈ ਤੇ ਬਾਬੇ ਦਰਬੂਰ ਆਇਆ ਸੀ ਕੋਈ ਉੱਥੇ ਦਰਬਾਰ ਨੇ ਮੈਂ ਨਹੀਂ ਨਾ ਕਹੇ ਮੇਲੇ ਮੂਲੇ ਤੇ ਨਹੀਂ ਹੋ ਜਾਂਦੇ ਨਾ ਹਾਂ ਮੇਲੇ ਉਹ ਕੀ ਭੁੱਲ ਗਿਆ ਮੈਨੂੰ ਉੱਥੇ ਛਿੰਝ ਪੈਂਦੀ ਉੱਥੇ ਜਾਂਦੇ ਹਨ ਉੱਥੇ ਸਿਰ ਪਾਟੇ ਵੇਂਦੇ ਉਹਨਾਂ ਲੜ
ਉਹ ਆਗਣਾ ਕੋਈ ਮਾਂ ਦਾ ਪੁੱਤਰ ਖੂਨ ਕੱਢੇ ਮਗਰਲੇ ਮਾਂ ਨਾਲ ਸੋਟਾ ਹੋ ਅੱਛਾ ਅੱਛਾ ਯਾਨੀ ਅਗਲੇ ਨੇ ਕਹਿਣਾ ਕੋਈ ਹੈ ਜਿਹੜਾ ਮੇਰੇ ਸਾਹਮਣੇ ਆਹੋ। ਖੂਨ ਕੱਢੇ ਆਏ ਆਹੋ। ਨੇ ਤੇ ਸ਼ਰਾਬ ਪੀਤਾ ਹੋਣਾ ਅੱਛਾ ਤੇ ਮਾਰਨੇ ਆਂਗਰੇ ਅੱਛਾ ਅੱਛਾ ਉਹ ਕੋਈ ਖੂਨ ਕੱਢੇ ਉਹ ਮਗਰ ਬੇਲੇ ਉਹ ਜਾਓ ਸਿਰ 'ਚ ਮਾਰ। ਉਹ ਮਾਰਨਾ ਸੋਟਾ ਦੇ ਉਹ ਭੜਕਾ ਕੇ ਰੱਖਦਾ ਇਹ ਵੇਂਦੇ ਰਹੇ ਅੱਛਾ ਅੱਛਾ ਉਹ ਮੇਲੇ ਦਾ ਨਾਂ ਨਹੀਂ ਪਤਾ ਕਿਹੜਾ ਮੇਲਾ ਨਹੀਂ ਉਹ ਛਿੰਝ ਪਈ ਉਸੇ ਉਹਨੂੰ ਆਂਦੇ ਛਿੰਝ ਪੈਂਦੀ ਸਾਡੇ ਤੋਂ ਨਾਲ ਹੀ ਜਿਵੇਂ ਆ ਪਿੰਡ ਆਪਣਾ ਅੱਛਾ ਥੋੜੀ ਦੇਰ ਨਾਲ ਦੂਰ ਸੇ ਅੱਛਾ ਜੀ ਯਾਨੀ 1 ਮੀਲ ਹੋਏਗਾ ਅੱਧਾ ਮੀਲ ਹੋਏਗਾ ਨਹੀਂ ਥੋੜਾ ਸੇ ਅੱਛਾ ਹਾਂ 5-7 ਇਹਨਾਂ ਕੋਈ 15 10 15 ਬਾਲੇ ਆ ਅੱਧਾ ਕੁ ਮੀਲ ਹੋ ਜਾਂਦਾ 10 ਤੇ ਅੱਧਾ ਕਿਲੋ ਉਹ ਵੀ ਫਿਰ ਜਾਣ ਹਟ ਗਏ ਉਹ ਜਿਹੜੇ ਇੱਕ ਦੋ ਵੱਡੇ ਵੇਖੇ ਜਾਣ ਹਟ ਗਏ ਉਹ ਜਾਣ ਹਟ ਗਏ। ਬਾਬਾ ਕੌਡੀ ਹੁੰਦੀ ਸੀ ਕਿ ਨਹੀਂ ਉੱਥੇ ਹੁੰਦੇ ਮੇਲਿਆਂ ਦੇ ਹਾਂ ਜਿਵੇਂ ਹੁਣ ਹੁੰਦੀ ਬੜੇ ਬੜੇ ਜਵਾਨ ਕਬੱਡੀ ਖੇਡਦੇ ਹਨ ਮਾਰਦੇ ਹਨ ਡੰਡ ਤੇ ਕਿਹੜੀ ਖੇਲਦੇ ਹਾਂ ਚਪੇੜਾਂ ਵਾਲੀ ਜਾਂ ਹਾਂ ਜੀ ਨਾ ਜੀ ਇਹ ਵੀ ਜਿਹੜੇ ਤਲੀਆਂ ਹਾਂਜੀ ਹਾਂਜੀ ਹੁਣ ਤੇ ਕਬੱਡੀ ਉਸ ਤਰ੍ਹਾਂ ਖੇਡਦੇ ਹੀ ਤੁਸੀਂ ਵੀ ਨੇ। ਖੇਡੇ ਹੋ ਕਿ ਨਹੀਂ ਨਹੀਂ ਮੈਂ ਚੋਟ ਇੱਥੇ ਆ ਕੇ ਲੱਗੇ ਸਾਂ ਅੱਛਾ ਅੱਛਾ ਤੇ ਨਾਨੀ ਆਖਿਆ ਤਕਾਲਾ ਟਾਗੇ ਆਵੇ ਹੂੰ ਤੇ ਸਾਡਾ ਇੱਕ ਦਾ ਮੋਢਾ ਨਿਕਲ ਗਿਆ ਇੱਕ ਦੇ ਰਾਤ ਨਾਲ ਨਿਕਲ ਗਿਆ ਉਥੋਂ ਫਿਰ ਮੈਂ ਖੇਡਦੇ ਹੋਇਆ? ਖੇਡਦੇ ਆ ਉਹ ਨਾਲਾਂ ਨੂੰ ਹੱਥ ਪਾਇਆ ਉਹਦੇ ਗਰੀਬ ਦੇ ਨਾਲ ਨਿਕਲ ਗਿਆ ਉਥੋਂ ਕੰਨਾਂ ਨੂੰ ਹੱਥ ਲਾਇਆ ਮੈਂ ਨਹੀਂ ਖੇਡਣਗੇ ਬਸ ਤੁਹਾਡੇ ਉੱਥੇ ਪੈਲੀ ਹੈ ਸੀ ਆਪਣੀ ਜ਼ਮੀਨ ਨਹੀਂ ਕੋਈ ਨਹੀਂ ਸੀ ਸ਼ਹਿਰੀ ਬਾਂਧੇ ਰਹੇ ਮਾਮਲੇ ਤੇ ਬਾਂਧੇ ਰਹੇ ਕਿਹਦੀ ਬੰਦੇ ਹੋ ਸਿੱਖ ਦੀ ਜਾਂ ਸਿੱਖਾਂ ਦੀ ਉਹਦਾ ਨਾਂ ਤੁਹਾਨੂੰ ਯਾਦ ਹੋਇਆ ਉਹਦਾ ਨਾਮ ਮੈਂ ਨਹੀਂ ਹੁਣ ਯਾਦ ਰਿਹਾ ਮੈਂ ਉਹਨਾਂ ਫਜ਼ੂਲ ਦੇ ਮੁੰਡੇ ਦਾ ਨਾਂ ਯਾਦ ਹੋਇਆ ਨਾ ਮੈਂ ਤੈਨੂੰ ਕੋਈ ਜ਼ਮੀਨ ਕਿੱਧਰਲੇ ਪਾਸੇ ਸੀ ਜਿਹੜੀ ਬੰਦੇ ਜ਼ਮੀਨ ਜਿਹੜੀ ਸੀ ਬਾਂਧੇ ਸਨ ਉਹ ਆਏ ਇਸ ਪਾਸੇ ਚੜਦੇ ਪਿੰਡ ਤੋਂ ਚੜ੍ਹਦੇ ਪਾਸੇ ਇਹਨਾਂ ਤੇ ਮੈਨੂੰ ਭੁਲੇਖਾ ਕੋਈ ਨਹੀਂ ਨਾ ਬਾਗ ਬੂਗ ਹੈ ਸੀ ਪਿੰਡ 'ਚ ਹਾਂ ਬਾਗ ਹੈ ਸੀ ਪੈਲੀ ਵਿੱਚ ਹਾਂ ਜੀ ਇਸ ਪਾਸੇ ਬਾਗ ਵੀ ਸੀ ਉਹ ਵੀ ਤੁਹਾਡੇ ਕੋਲ ਹੀ ਹੁੰਦਾ ਸੀ ਹਾਂ ਉਹ ਵੀ ਤੁਹਾਡੇ ਕੋਲ ਸੀ ਨਹੀਂ ਐਵੇਂ ਫਜ਼ੂਲ ਮਾਰੇ ਅੱਛਾ ਅੱਛਾ ਉਹ ਕਿਸੇ ਕੋਲ ਹੀ ਉਹ ਵਿੱਚ ਨਾ ਬੋਲੋ ਹਾਂ ਹਾਂ ਜੀ ਅੱਛਾ ਅੱਛਾ ਹਾਂ ਹੋਰ ਇਹਨਾਂ ਗੱਲਾਂ ਦਾ ਨਾ ਜੀ ਨਹੀਂ ਰੱਖਿਆ ਅੱਛਾ ਤੇ ਆਹ ਸਾਡਾ ਬੰਦਾ ਨਾ ਤੁਸੀਂ ਕਰਦੇ ਕੀ ਹੁੰਦੇ ਹੋ ਅਸੀਂ ਭਾਈ ਮੇਰਾ ਮਤਲਬ ਮਾਮਲਾ ਉਹ ਬੰਦਿਆਂ ਤੋਂ ਤਰਦਾ ਨਹੀਂ ਮਾਮਲੇ ਤੇ ਪਹਿਲੀ ਵਾਰ ਤੁਸੀਂ 14 ਸਾਲ ਦੇ ਹੋ, ਤੁਸੀਂ ਕੀ ਕਰਦੇ ਹੋ ਤੁਸੀਂ ਵੇਲੇ ਆਜ਼ਾਦ ਮੱਝਾਂ ਮੁਝੇ ਛੱਡਦੇ ਸੀ ਜਾਂ ਡੰਗਰ ਖੋਲ ਲੈ ਕੋ ਬੱਕਰੇ ਨੂੰ ਪਾਣੀ ਡਾਲਦਾ ਆਪ ਆਜ਼ਾਦ ਅੱਛਾ ਕਰਨ ਵਾਲੇ ਸਨ ਆਪ ਉਹ ਆਜ਼ਾਦ ਸਨ ਅੱਛਾ ਅੱਛਾ ਵੇਲੇ ਤੇ ਬਜ਼ੁਰਗੋ ਜਦੋਂ ਵੰਡ ਹੋਈ ਏ ਹਾਂਜੀ ਜਾੜਾ ਪਿਆ ਹਾਂਜੀ। ਉਹ ਤੁਹਾਨੂੰ ਟਾਈਮ ਤੇ ਟਾਈਮ ਪਤਾ ਲੱਗਾ ਸੀ ਪਹਿਲਾਂ ਲੱਗਣ ਲੱਗ ਪਿਆ ਵੀ ਤੁਸੀਂ ਜਾਣਾ ਉਹ ਜੀ ਸਾਰੇ ਮੁਸਲਮਾਨ ਮੈਂ ਤੁਹਾਨੂੰ ਦੱਸਣਾ ਨਾ ਜਿਹੜੇ ਰੌਲੇ ਪਏ ਨੇ ਗੱਲਾਂ ਹੋਣ ਲੱਗ ਪਏ ਜਿਹੜੇ ਸੀ ਨਾ ਸਿਆਣੇ ਹਾਂਜੀ ਹਾਂਜੀ ਉਹ ਪਹਿਲਾਂ ਨਿਕਲਣ ਲੱਗ ਪਏ ਨੇ ਜਿਹੜੇ ਪੜ੍ਹੇ ਜਿੰਨਾ- ਲਿਖੇ ਹਨ। ਹਾਂ ਉਹ ਆਪਣਾ ਮਾਲ ਦਾ ਥਾ ਸਮਾਨ ਲੈ ਕੇ ਨਿਕਲਣ ਲੱਗ ਪਏ ਉਹ ਤੂੰ ਮੈਂ ਇੱਕ ਦੂਜੇ ਨੂੰ ਆਖੀਏ ਉਹ ਨਹੀਂ ਉਹ ਕੋਈ ਨਹੀਂ ਠੰਡਾੜਾ ਹੋ ਜਾਣਾ ਤੇ ਇਹ ਇਸਲਾਮ ਦਾ ਦਾਇਰਾ ਸੀ ਸਮਝ ਆਈ ਹੱਥ ਬਸ ਧੋਣੀ ਸੀ ਤੇ ਤਾਂ ਹੀ ਕੰਮ ਬਣਨਾ ਹੈ ਉਹ ਫਿਰ ਜਿਹੜੇ ਰਹਿ ਗਏ ਉਹ ਜਿਹੜੇ ਧੱਕੇ ਖਾਂਦੇ ਆਏ ਅਸੀਂ ਅੱਛਾ ਬਜ਼ੁਰਗੋ ਤੁਸੀਂ ਉਸੋਂ ਜਦੋਂ ਨਿਕਲੇ ਹੋ ਕਿਹੜਾ ਟਾਈਮ ਸੀ ਜਦੋਂ ਤੁਸੀਂ ਪਿੰਡੋਂ ਹੀਰੇ ਸ਼ੁਰੂ ਕੀਤੀ? ਅਸੀਂ ਨਿਕਲੇ ਆ ਬਾਬਾ ਸੁਬਾਹ ਦਾ ਮੀਆਂ ਦੀ ਜਾਣ ਟਾਈਮ ਸਵੇਰ ਫਜਰ ਟਾਈਮ ਹਾਂ ਜੀ ਸੂਰਜ ਨਿਕਲਣ ਤੋਂ ਪਹਿਲਾਂ ਆ ਤੇ ਜਿਹੜੇ ਨਿਕਲੇ ਆ ਬਜ਼ੁਰਗੋ ਸਾਰੇ ਘਰ ਦੇ ਇਕੱਠੇ ਨਿਕਲੇ ਹੋ ਤੁਸੀਂ ਅਸੀਂ ਤੁਹਾਡੇ ਅੱਬੇ ਰੀ ਅੰਮੀ ਮੈਂ ਤੁਹਾਨੂੰ ਦੱਸਣਾ ਨਾ ਅਸੀਂ ਕੋ 8-9 ਘਰ ਇਕੱਠੇ ਸਾਂ ਅੱਛਾ ਜੀ ਜਿਹੜੇ ਟੁਰ ਪਏ ਆ ਅਸੀਂ ਜੋ ਤੋਂ ਪਹਿਲਾਂ ਹਾਂ ਜੀ ਤੁਹਾਡੇ ਪਿੰਡ ਤੇ ਹਮਲਾ ਤਾਂ ਨਹੀਂ ਕੀਤਾ ਸਿੱਖਾਂ ਨੇ ਜਾਂ ਹਿੰਦੂਆਂ ਨੇ ਪਿੰਡ ਤੇ ਹਮਲਾ ਤਾਂ ਨਹੀਂ ਕੀਤਾ ਤੁਹਾਡੇ ਪਿੰਡ ਨਹੀਂ ਸਾਡੇ ਪਿੰਡ ਹਮਲਾ ਕੋਈ ਨਹੀਂ ਹੋਇਆ ਜਦੋਂ ਤੁਸੀਂ ਨਹੀਂ ਪਹਿਲਾਂ ਕੋਈ ਸ਼ੈ ਨਹੀਂ ਰਮਾਨ ਨਾਲ ਬੈਠੇ ਜਿਹੜੇ ਟੁਰੇ ਵੀ ਆ ਹਾਂਜੀ ਉਹ ਨਾ ਮਿਲੇ ਨੇ ਉਹ ਦੋ ਦੀ ਤੇ ਚੱਲ ਬਾਅਦ ਵਿੱਚ ਪਤਾ ਨਹੀਂ ਪਹਿਲਾਂ ਵੀ ਮਤਲਬ ਸਿੱਖ ਤੁਸੀਂ ਤੁਹਾਨੂੰ ਤੰਗ ਤੇ ਨਹੀਂ ਕਰਦੇ ਜਦੋਂ ਤੁਸੀਂ ਨਾ ਉੱਥੇ ਨਾ ਰਹਿ ਰਹੇ ਹੋ ਨਾ ਇਹ ਹਿਜਰਤ ਅਜਾੜਾ ਪੈਣ ਤੋਂ ਪਹਿਲਾਂ ਜਦੋਂ ਤੁਸੀਂ ਉੱਥੇ ਰਹਿ ਰਹੇ ਸੀ ਨਾ ਸਾਨੂੰ ਉਹਨਾਂ ਸਿੱਖਾ ਸਾਨੂੰ ਨਹੀਂ ਤੰਗ ਨਾ ਪਿਆਰ ਮੁਹੱਬਤ ਨਾਲ ਸਹੀ ਰਹਿ ਰਹੇ ਮੈਂ ਕੋ ਜੇ ਸ਼ਾਦੀ ਵਿਆਹਾਂ ਤੇ ਜਾਂਦੇ ਹੁੰਦੇ ਹੋ ਹਾਂ ਸ਼ਾਦੀ ਵਿਆਹਾਂ ਜਾਣਾ ਹੈ ਹਾਂ ਜੀ ਜਾਂਦੇ ਹੋ ਸ਼ਾਦੀ ਵਿਆਹ ਆਓ ਅੱਛਾ ਅੱਛਾ ਤੇ ਗੱਲ ਇਹ ਵੇ ਉਹ ਵਕਤ ਜਿਹੜੇ ਨਾ ਤੋ ਮੇਰੇ ਯਾਦ ਆ ਬੀਬੀਆਂ ਜੋ ਬੰਦਿਆਂ ਬੀਬੀਆਂ ਖੋਈਆਂ ਨੇ ਅੱਛਾ ਕਿਸੇ ਨੂੰ ਟੱਪਾ ਜਵਾਨ ਕੁੜੀਆਂ ਮੰਦੇ ਹਾਲ ਬੈਂਕੇ ਦੇ ਉਹਨਾਂ ਹਮਲਾਵਰ ਆਣੇ ਹਾਂਜੀ ਅਸੀਂ ਫਿਰ ਰੋਲਦੇ ਖੋਲਦੇ ਆਇਆ ਦਰਗਾਹਪੁਰ ਕੰਪ ਚ ਅੱਛਾ ਅੱਜ ਤੁਸੀਂ ਪਿੰਡੋਂ ਨਿਕਲ ਗਏ ਹਾਂਜੀ ਤੁਰ ਪਵੇ ਤੁਸੀਂ 9-10 ਘਰ ਸੋ ਹੋਰ ਪਿੰਡ ਵੀ ਨਾਲ ਰਲਿਆ ਸਾਰਾ ਅਸੀਂ ਕੋਈ ਜਸਾ ਮੇਰਾ ਮਤਲਬ ਕੁਛ 200 ਬੰਦੇ ਦਾ ਪਿੰਡ ਦਾ ਅੱਛਾ ਅੱਛਾ ਬਹੁਤ ਵੱਡਾ ਕੰਮ ਚੋਖਾ ਕੰਮ ਬਜ਼ੁਰਗ ਘਰੋਂ ਆਪਣੀ ਮਜਮੇ ਤੁਸੀਂ ਕੋਈ ਸ਼ੈ ਲਈ ਕਿ ਨਹੀਂ ਤੁਸੀਂ ਨਹੀਂ ਉਹ ਪੁਰਾਣੀਆਂ ਬਾਸ ਵਾਲੀਆਂ ਸਨ
ਉਹ ਲੱਕ ਨਾ ਬੰਨਣ ਵਾਲੀਆਂ ਹਾਂਜੀ ਹਾਂਜੀ ਉਹਨਾਂ 'ਚ ਕੋਈ ਚਾਂਦੇ ਚਾਹੁੰਦੇ ਸੀ ਜਿਹੜਾ ਕੋਈ ਚਾਰਾਂ ਨੇ ਹਾਏ ਹੱਥ ਹੋਰ ਕੋਈ ਚੁੱਕੇ ਨਹੀਂ ਕੋਈ ਗਏ ਮੱਝ ਨਹੀਂ ਕੋਈ ਨਾ 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 ਤੇ ਘਰ ਕਿਸੇ ਦੇ ਭਾਲੇ ਕੀਤਾ ਜਾਂ ਜੀ ਤਾਲਾ ਮਾਰ ਕੇ ਆ ਗਏ ਉਸ ਤਰ੍ਹਾਂ ਹੀ ਛੱਡੇ ਖੁੱਲੇ ਛੱਡ ਦਿੱਤੇ ਛੱਡੇ ਜਦੋਂ ਉੱਥੇ ਰਹਿਣਾ ਨੇ ਅੱਛਾ ਸੀ ਤੁਹਾਨੂੰ ਕੀ ਸੀ ਬਜ਼ੁਰਗੋ ਕਿ ਤੁਹਾਨੂੰ ਇਹ ਸੀ ਕਿ ਅਸੀਂ ਵਾਪਸ ਆਣਾ ਜਾਂ ਕੀ ਸੀ ਤੁਹਾਡੇ ਦਿਨ ਚ ਉਸ ਟਾਈਮ ਕਿ ਆ ਜਾਣਾ ਐਵੇਂ ਹੀ ਬਸ ਨਾ? ਕਈ ਜਾਂਦੇ ਵਾਪਸ ਆਉਣਾ ਹੈ ਅੱਛਾ ਤੇ ਕਈ ਆਂਦੇ ਨੇ ਇਹ ਵਾਪਸ ਛੱਡ ਕੇ ਅਟਕੋ ਪਾਰ ਜਾਣਾ ਹੈ। ਜ਼ਿਲ੍ਹੇ ਤੇ ਆ ਕੇ ਬਹਿ ਗਏ ਰਾਤ ਨੂੰ ਖਬਰਾਂ ਸੁਣਨੀਆਂ ਇੱਥੇ ਫਲਾਣੇ ਥਾਂ ਹੈ ਫਲਾਣੇ ਥਾਂ ਹੈ ਕਈਆਂ ਉੱਥੇ ਆਈਆਂ ਕਰਕੇ ਸੌ ਰਹੇ ਸਵੇਰੇ ਉੱਠ। ਠੀਕ ਹੋ ਗਿਆ ਤੇ ਬਾਬੇ ਜੀ ਤੁਸੀਂ ਨਿਕਲ ਕੇ ਉੱਥੋਂ ਤੁਰ ਪਏ ਹੋ ਹਾਂਜੀ ਆਪਣੇ ਪਿੰਡੋਂ ਨਿਕਲ ਕੇ ਤੁਰੇ ਹਾਂਜੀ ਨਾਲ ਦੇ ਕਿਹੜੇ ਪਿੰਡ ਜਾ ਕੈਂਪ ਲੱਗਾ ਸੀ ਕਿੱਥੇ ਨਾਲ ਉਹ ਕੀ ਸੀ ਉਹ ਸਹਿਣੇ ਵਾਲੇ ਸੈਨੇ ਵਾਲੀ ਕੈਂਪ ਉੱਥੇ ਸੀ ਹਾਂ ਉੱਥੇ ਜਾ ਕੇ ਰਹੇ ਤੁਸੀਂ ਉਹ ਉੱਥੋਂ ਹੀ ਤੁਰੇ ਬੜਾ ਸਾਰਾ ਦਿਨ ਟੁਰ ਟੁਰ ਕੇ ਮਾਰ ਥਾਂ ਗਏ ਅੱਛਾ ਜੀ ਅੱਗੋਂ ਰਾਤ ਨੂੰ ਮੈਂ ਤੁਰਿਆ ਫਿਰ ਦਿਨ ਵੀ ਅਸੀਂ ਤੁਰੇ ਹੀ ਰਹੇ ਹਾਂ ਮੈਂ ਤੈਨੂੰ ਦੱਸਾਂ ਪੈਰ ਸੁੱਜ ਕੇ ਮੰਦੇ ਔਰ ਬੈਂਕੇ ਦਿਹਾੜੇ ਉਹਨੂੰ ਜੈਸਾ ਖਲੋਵੇ ਤੇ ਕਿਤੇ ਖਲੋਈਏ ਹਾਂਜੀ ਰੋਂਦੇ ਖੋਲਦੇ ਦਰਗਾਹਪੁਰ ਕੰਪ ਚ ਆਇਆ ਅੱਛਾ ਅੱਛਾ ਹਾਂ ਤੇ ਬਾਬੇ ਜੀ ਇੱਥੇ ਰਹੇ 10 ਦਿਨ 11ਵੇਂ ਦਿਨ ਸਾਡੇ ਇੱਥੋਂ ਰਾਤ ਸਹੀ ਮੁਹੰਮਦ ਨੇ ਫੋਨ ਕੀਤਾ ਕਿਲੇ ਦਾ ਪਟਵਾਰੀ ਸੀ ਅੱਛਾ ਜੀ ਫਿਰ 200-250 ਬੰਦਾ ਕਾਲਾ ਉੱਥੋਂ ਫਿਰ ਉਹਨਾਂ ਬੰਦਾ 200-250 ਲਾਦ ਕੇ ਇੱਥੇ ਪਿੰਡ ਸੁੱਟਿਆ ਇਹ ਅੱਛਾ ਜੀ ਤੁਸੀਂ ਉਹ ਕੈਂਪ ਤੱਕ ਜਾ ਰਹੇ ਸੀ ਬਾਬੇ ਰਾਤ ਵਿੱਚ ਤੁਹਾਨੂੰ ਹਮਲਾ ਤੇ ਕੋਈ ਲੁੱਟਣ ਵਾਲਾ ਤੇ ਨਹੀਂ ਪਿਆ ਕਹਾਂ ਉੱਥੇ ਜੈਸਾ ਪਿਆ ਸੀ 1-2-3 ਮਿੰਟ ਹੋਰ ਖਲੋ ਜਾਂਦੇ ਉਹਨਾਂ ਕੰਬ ਵੀ ਵੱਢ ਜਾਣਾ ਇੰਨਾ ਕੁ ਮੁਲਕ ਵੱਢਿਆ ਇਹ ਬੰਦਿਆਂ ਵਾਲਾ ਦਾ ਜਿੰਨਾ ਝੂਠ ਸਾਡੇ ਪਿੰਡ ਦੇ ਉਹ ਜਿਹੜੇ ਨਾ ਇੱਥੇ ਦਰਗਾਹਪੁਰ ਕੰਬ ਦੇ ਨਹੀਂ ਉਹੀ ਮੈਂ ਕਹਿ ਲਗਾ ਹਾਂ ਕਿ ਜਿੱਥੇ ਤੁਸੀਂ ਵਿੱਚ ਮੌਜੂਦ ਹੋ ਉਸ ਤੇ ਹਾਂ ਹੋਇਆ ਉਹ ਹਾਂ ਜੀ ਆ ਕੰਬ ਲੱਗਾ ਹਾਂਜੀ। ਆ ਨਾਲ ਬਿਗੇ ਪੰਜਾਂ ਕਨਾਲੀ ਦੀ ਵਿੱਚ ਰਹਿ ਗਈ ਉਹ ਜੈਸਾ ਜਿਹੜਾ ਪਿਆ ਚੜਦਾ ਆ ਰਿਹਾ ਸੀ ਉੱਤੇ ਹਾਂ ਜੀ। ਪਹਾੜੀਆਂ ਕਿਰਪਾਨਾਂ ਵਗੈਰਾ ਆ ਬਿਲਕੁਲ ਇਹ ਮੈਂ ਉਹ ਕੋਈ ਅੰਜ ਮਾਰਦਾ ਟੱਪਾ ਕਿਸੇ ਅੱਗੋਂ ਹੀ ਵੱਡੇ 3 ਮੁੰਡੇ ਹਾਂ ਹਾਂ ਉਹ ਕੋ ਆ ਦੁਆੜਿਆ ਖਖੜੀਆਂ ਆਏ ਸਿਰ ਲੱਤਾਂ ਬਾਈ ਬਹਿੰਦੇ ਫਿਰੀਏ ਇਹ ਸਾਡੇ ਲਾਭੋ ਗਏ ਮਗਰੋਂ ਮੈਨੂੰ ਨਾਨੇ ਮਾਰੀ ਆ ਚਪੇੜ ਮਾਇਆ ਕੁੱਤੀ ਆ ਰੇੜ ਦੇ ਗਿਆ ਉਹਨਾਂ ਬੰਦਿਆਂ ਫੜਿਆ ਉਹਨਾਂ ਉਹਨਾਂ ਆਖਿਆ ਕਿਉਂ ਮਾਰੀ ਨਾਨੇ ਨੇ ਕਿਉਂ ਮਾਰੀ ਮਾਰੀ ਬੇ ਕੁੜੀ ਆਵੇ ਸੀ ਤੇ ਅੱਗੇ ਉਜੜੇ ਫਿਰਨੇ ਧੱਕੇ ਖਾਂਦੇ ਹੋ ਤੁਸੀਂ ਇਹ ਲਾ ਵਹਿੰਦੇ ਹੋ ਨਹੀਂ ਨਹੀਂ ਮੈਨੂੰ ਇੱਥੇ ਤੁਹਾਡੀ ਸਮਝ ਨਹੀਂ ਆਈ ਕਿ ਤੁਸੀਂ ਬਾਹਰ ਕੀ ਲੈਣ ਗਏ ਸੋ ਜਦੋਂ ਉਹਨਾਂ ਮਾਰੇ ਵੇਖਣ ਉਹ ਜਿਹੜੇ ਕਤਲ ਹੋਏ ਕਤਲ ਜਿਹੜੇ ਹੋਏ ਸ਼ਹੀਦ ਹੋਏ ਮੁਸਲਮਾਨ ਹਾਂ। ਉਹ ਤੁਸੀਂ ਵੇਖਣ ਗਏ ਸੋ। ਵੇਖਣ ਉਹਨਾਂ ਤੁਹਾਨੂੰ ਰੋਕਿਆ ਹੋਣਾ ਕਿ ਤੁਸੀਂ ਕਿਉਂ ਗਏ ਜੇ ਤੁਹਾਡੇ ਵੀ ਕੋਈ ਨੁਕਸਾਨ ਹੋ ਜਾਂਦਾ ਹਾਂ ਜੀ ਅੱਛਾ। ਉਹ ਜਿਹੜੇ ਮਗਰੋਂ ਰਲੇ ਤੇ ਉਹ ਆ ਛੱਡੀ ਮੁੜ ਕੇ ਮੈਂ 7 ਦਿਨ ਰਹੇ ਆ ਉਹ ਕੰਪ 'ਚ ਕੰਪ ਤੋਂ ਬੰਨੇ ਨਹੀਂ ਮੂੰਹ ਕਰ ਲਿਆ ਅੱਛਾ ਤੇ ਬਾਬਾ ਕੱਟ ਵੱਡ ਉੱਥੇ ਬਹੁਤ ਹੋਈ ਮੈਂ ਨਾ ਬੇਨ ਦਾ ਜੇ ਘੱਟ ਵੱਡ ਹੋਏ ਉਹਦੇ ਜੇ 2-3 ਮਿੰਟ ਦਾ ਫਰਕ ਸੀ ਉਹਨਾਂ ਕੰਪ ਵੀ ਲੈ ਜਾਣਾ ਸੀ। ਕਾਬੂ ਲੈ ਜਾਣੀ ਜੀ ਤੇ ਫਿਰ ਡੋਗਰਾ ਮਲਟਰੀ ਆਈ ਉਹ ਬੰਦਿਆਂ ਦਾ ਜਿਵੇਂ ਉਹ ਡੱਬਾ ਹੈ ਨਾ ਇਸੇ ਤਰ੍ਹਾਂ ਹੀ ਕਰਕੇ ਛਾਣ ਕੀਤੇ ਤੇ ਤਾਂ ਮੁਲਕ ਬਜਿਆ ਨੇ ਤੇ ਉਹਨਾਂ ਦੇ ਅਗਰ ਲਗਾਰੇ ਲਾ ਜਾ ਕੈਂਪ ਦੇ ਉੱਤੇ ਕੋਈ ਫੌਜ ਨਹੀਂ ਦਿੱਤੀ ਉਹਨਾਂ ਨੇ ਨਹੀਂ ਭਾਰਤ ਵਾਸਤੇ ਕੋਈ ਮੁਸਲਮਾਨ ਆਏ ਫਿਰ ਫੌਜ ਹਲੀ ਤੇ ਤਾਂ ਹੀ ਜਾਨ ਛੁੱਟੀ ਨਹੀਂ ਤਾਂ ਉਹਨਾਂ ਆਪਣੇ ਮੁਸਲਮਾਨ ਦੀ ਫੌਜ ਵੀ ਗਈ ਕੋਈ ਇਧਰੋਂ ਵੀ ਗਈ ਕਿ ਨਹੀਂ? ਹਾਂਜੀ ਹਾਂਜੀ ਅੱਛਾ 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 ਸਹੀ ਹੋ ਗਿਆ ਤੇ ਬਾਬੇ ਤੁਹਾਡਾ ਖਾਣ ਪੀਣ ਕੀ ਸੀ ਸਿਸਟਮ ਖਾਂਦੇ ਕਿੱਥੋਂ ਸੋ ਹੁੰਦੇ ਖਾਂਦੇ ਕੰਬ ਜੋ ਦਿੰਦੇ ਸਨ ਅੱਛਾ ਅੱਛਾ ਤੇ ਪਾਣੀ ਕਿੱਥੋਂ ਪੀਂਦੇ ਹੋ ਆਂਦੇ ਹਾਂ ਖੂਹ ਖਾਹ ਦੇ ਵਿੱਚ ਜ਼ਹਿਰ ਬੜਾ ਸੁੱਟਿਆ ਸੀ ਉਹ ਬਸ ਜਿਵੇਂ ਕਿਤੇ ਉਹ ਲੱਭ ਗਿਆ ਉਹ ਕਹੇ ਬੋਤਲ ਚ ਪਾ ਲਿਆ ਉਦੋਂ ਆਂਦੇ ਹਾਂ ਸੌਣ ਬਾਅਦ ਬਿਲਕੁਲ ਪਾਉਂਦੇ ਸਨ ਦਵਾਈ ਪਾਉਂਦੇ ਸਨ ਦਵਾਈ ਪਾਣੀ ਦਵਾਈ ਸੁੱਟਦੇ ਸਨ ਤਾਂ ਪਾਣੀ ਪੀ ਕੇ ਮਰਨ ਇਹ ਝੂਠ ਕੋਈ ਨਹੀਂ ਅੱਛਾ ਉਹ ਕੈਂਪ ਚੋਂ ਫਿਰ ਤੁਸੀਂ ਕਿੰਨੇ ਦਿਨ ਬਾਅਦ ਨਿਕਲੇ ਅਸੀਂ 10 ਦਿਨ 11ਵੇਂ ਦਿਨ ਉੱਥੋਂ 10 ਦਿਨ ਕੈਂਪ 'ਚ ਬੈਠੇ ਰਹੇ ਕੰਮ ਬੈਠ ਅੱਛਾ ਅੱਛਾ ਬਹੁਤ ਵੱਡਾ ਉਹ ਸੀ ਕਾਫੀ ਚੋਖਾ ਵੱਡਾ ਉੱਥੇ ਆਣ ਕੇ ਬਹੁਤਾ ਵੱਡਾ ਹੋ ਗਿਆ ਹਾਂ। ਅੱਛਾ ਫਿਰ ਉੱਥੋਂ ਤੁਸੀਂ ਚੱਲ ਪਏ ਹਾਂ ਅੱਛਾ ਫਿਰ ਉਹ ਪਟਵਾਰੀ ਲੱਦ ਕੇ ਇਹ 200-250 ਬੰਦਾ ਜਿਹੜਾ ਇੱਥੇ ਲੰਬਰ ਮੰਗਵਾਇਆ ਉਸ ਤੇ ਫਿਰ ਲੰਬਰ ਭੇਜਦੇ ਅੱਗੋਂ ਛੱਤੇ ਤੇ ਨਹੀਂ ਸਨ ਅੱਛਾ ਉਹ ਕੈਂਪ ਦੇ ਵਿੱਚ ਤੁਸੀਂ ਪਹਿਲਾਂ ਉੱਥੋਂ ਤੁਰਦੇ ਆਉਣਾ ਗਾ ਨਾ ਹੁਣ ਟੱਪੋ ਬਾਬੇ ਹਾਂਜੀ ਉਸੇ ਕੈਂਪ 'ਚ ਤੁਸੀਂ ਨਿਕਲ ਗਏ ਹਾਂ ਫਿਰ ਅੱਗੇ ਕਿੱਥੇ ਉਸ ਤੋਂ ਅੱਗੇ ਵੀ ਕੈਂਪ ਲੱਗਾ ਜਾਂ ਫਿਰ ਬਸ ਨਹੀਂ ਅਸੀਂ ਉੱਥੋਂ ਜਦ ਕੰਪ ਚੋਂ ਨਿਕਲੇ ਨਾ ਫਿਰ ਅਸੀਂ ਇੱਥੇ ਆਏ ਸਿੱਧੇ ਉਸ ਤੋਂ ਇਲਾਵਾ ਤੇ ਨਹੀਂ ਰਾਜ ਫਿਰ ਨਹੀਂ ਨਹੀਂ ਉਹ ਕੈਂਪ 'ਚ ਜਿਹੜਾ ਹਮਲਾ ਹੋਇਆ ਹਾਂ ਉਸ ਤੋਂ ਅੱਗੇ ਜਦੋਂ ਤੁਰੇ ਨਾ ਫਿਰ ਤੇ ਨਹੀਂ ਹੋਇਆ ਅੱਗੇ ਨਹੀਂ ਹੋਇਆ। ਰਾਜ ਕੋ ਬਾਟੋ ਕੋ ਹੋਰ ਨਾ ਨਾ ਕੋਈ ਸ਼ਾਇਦ ਅੱਗੇ ਬੇਰਮਾਨ ਅੱਛਾ ਬਜ਼ੁਰਗੋ ਤੁਸੀਂ ਆ ਰਹੇ ਸੋ ਹਾਂ। ਉਧਰੋਂ ਤੇ ਬਾਰਡਰ ਆਉਣ ਤੱਕ ਤੁਹਾਨੂੰ ਕਿੰਨੇ ਕੁ ਦਿਨ ਲੱਗੇ ਹੋਣੇ ਤਕਰੀਬਨ ਇਹ ਰਾਤ ਸਾਨੂੰ ਇੱਕ ਪਈ ਵਿੱਚ 10 ਦਿਨ ਤੁਸੀਂ ਉੱਥੇ ਬੈਠੇ ਰਹੇ ਹਾਂ ਤੇ ਤੁਰੇ ਕਿੰਨੇ ਦਿਨ ਸੋ ਤਕਰੀਬਨ 3 ਦਿਨ ਟੁਰੇ 3 ਦਿਨ ਪਿਛਲੇ ਕੰਬਾਂ ਚ ਰਾਲਦਿਆਂ ਨੂੰ ਵਡੇਰੇ ਵੀ ਤੁਰ ਰਹੇ ਹਨ ਤੇ ਵੱਡੇ ਵੀ ਛੋਟੇ ਤੁਰਦੇ। ਗੱਡੀ ਗੁੱਡੀ ਕੋਈ ਨਹੀਂ ਲੱਗੀ ਹਾਂਜੀ। ਬੱਸ ਜਾਂ ਟ੍ਰੇਨ ਨਾ ਨਾ ਕੋਈ ਸ਼ਾਇਦ ਟੁਰਦੇ ਮਾਰ ਥਾ ਬਣੇ ਜੀ। ਹਾਂਜੀ ਹੱਥ ਵੇਲੇ ਨਾ ਕੋਈ ਸ਼ੈ ਖਾਣ ਨੂੰ ਹਾਂਜੀ
ਅੱਛਾ ਤੇ ਤੁਸੀਂ ਫਿਰ ਬਾਰਡਰ ਤੇ ਆਣ ਕੇ ਪਤਨ ਥਾਣੋਂ ਲੰਘੇ ਜਾਂ ਪੁਲ ਥਾਣੋਂ ਦੀ ਬਾਬਿਓ ਇਹ ਯਾਦ ਬੇੜੀਆਂ ਰਾਹ ਕ੍ਰਾਸ ਕੀਤਾ ਆਪਣਾ ਪਾਕਿਸਤਾਨ ਚ ਪਹੁੰਚੇ ਜਾਂ ਪੁਲ ਤੋਂ ਲੰਘੇ ਕੋਈ ਹੈ ਗੱਲ ਯਾਦ ਦੇਣ ਚ ਇਹ ਨਾ ਇਹ ਉਸ ਵੇਲੇ ਨਾ ਜਿਵੇਂ ਜਹਾਜ਼ ਤੇ ਲੰਘ ਗਏ ਤੇ ਬੇੜੀਆਂ ਤੁਸੀਂ ਉਸ ਵੇਲੇ ਇੰਨਾ ਕੁ ਮੈਨੂੰ ਕੋਲੇ ਐਡੀ ਵੱਡੀ ਖਾਜ ਨੇ ਤੇ ਜਹਾਜ਼ ਆਂਗਣਾ ਸੀ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਸਿੱਧਾ ਇਹ ਪਿੰਡ ਜਾ ਗਏ ਕਿਰਾਜ ਹੋਰ ਕਿਤੇ ਬੈਠੇ ਨਹੀਂ 10 ਦਿਨ ਕੰਮ ਪਰ ਜਿਹੜੇ ਰਹੇ ਆ ਕਿਹੜੇ ਚ ਜਦੋਂ ਪਾਕਿਸਤਾਨ ਤੁਸੀਂ ਆ ਗਏ ਉਦੋਂ ਬਾਰਡਰ ਕ੍ਰਾਸ ਕਰਕੇ ਇਹ ਸਾਈਡ ਤੇ ਆ ਗਏ ਇੱਥੇ ਫਿਰ ਕਿੱਥੇ ਆਣ ਕੇ ਰਹੇ ਸੀ ਇਹ ਰਹੇ ਦਰਗਾਹਪੁਰ ਕੋਲੋਂ ਕੋਈ ਗੁਜਰਾਨ ਲੱਗਾ ਅੱਛਾ ਠੀਕ ਹੋ ਗਿਆ ਹਾਂਜੀ ਉਹ ਕਿਲੇ ਹਾਂ ਉਹ ਤੋਂ ਫਿਰ ਤੁਸੀਂ ਇੱਥੇ ਇੱਥੇ ਆ ਅੱਛਾ ਇੱਥੇ ਫਿਰ ਤੁਹਾਨੂੰ ਘਰ ਕੋ ਲੱਭ ਗਿਆ ਘਰ ਸਾਨੂੰ ਜੇ ਸੱਦਿਆ ਸੀ ਉਹ ਕਰਮਾਂ ਵਾਲੇ ਅੱਛਾ ਬਾਬੇ ਮੈਂ ਤੁਹਾਨੂੰ ਇਹੀ ਪੁੱਛ ਲਗਾ ਕਿ ਤੁਸੀਂ ਇੱਥੇ ਆਣ ਕੇ ਫਿਰ ਕਿਹੜੇ ਘਰ ਇਥੋਂ ਵੇਖੋ ਜਿਹੜੇ ਮੁਸਲਮਾਨ ਉਧਰੋਂ ਮਾਈਗ੍ਰੇਟ ਹੋ ਕੇ ਇੱਧਰ ਆਏ ਨਾ ਇਧਰੋਂ ਸਿੱਖ ਉਧਰ ਗਏ ਉਧਰ ਮੁਸਲਮਾਨਾਂ ਖਾਲੀ ਘਰ ਹੋ ਗਏ ਇੱਧਰ ਸਿੱਖਾਂ ਦੇ ਖਾਲੀ ਉਧਰੋਂ ਆਣ ਕੇ ਤੁਸੀਂ ਕਿਹੜੇ ਸਿੱਖ ਦੇ ਘਰ 'ਚ ਬੈਠੇ ਹੋ ਪਤਾ ਅਸੀਂ ਸਿੱਖ ਨਹੀਂ ਇਹ ਨਹੀਂ ਐਵੇਂ ਝੂਠ ਮਾਰਾਂ ਇਹ ਸੀ ਵਿੱਚ ਸਿੱਖ ਸੀ ਵਿੱਚ ਖੱਤਰੀ ਸੀ ਇਹ ਰਲੇ ਮਿਲੇ ਬੈਠੇ ਹੁਣ ਤੁਸੀਂ ਜਿਹਦੇ ਘਰ 'ਚ ਰਹਿੰਦੇ ਤੁਹਾਨੂੰ ਕੋਈ ਨਹੀਂ ਪਤਾ ਕਿਤੇ ਇਹ ਹੁਣ ਜਿਹੜੇ ਜਗ੍ਹਾ 'ਚ ਰਹਿੰਦੇ ਨਾ ਹੁਣ ਇਹ ਭਾਗੋ ਗੁਰੂ ਦੀ ਹਵੇਲੀ ਸੀ ਇਹ ਕੋਈ ਸਿੱਖ ਸੀ ਕੋਈ ਭਾਗੋ ਗੁਰੂ ਅੱਛਾ ਤੇ ਬਾਬਾ ਪਿੰਡ ਦੇ ਵਿੱਚ ਹੁਣ ਥੋੜਾ ਕੋ ਬਸ ਐਵੇਂ 2 ਮਿੰਟ ਤੁਹਾਡੇ ਚਾਹੀਦੇ ਨੇ ਪਿੰਡ ਦੇ ਵਿੱਚ ਕੋਈ ਪੁਰਾਣੇ ਘਰ ਹੈ ਨੇ ਹੁਣ ਵੀ ਸਿੱਖਾਂ ਦੇ ਮੌਜੂਦ ਇੱਕ ਹੀ ਰਿਹਾ ਸਾਡੇ ਵਾਲਾ ਘਰ ਟੱਪ ਇੱਕ ਹੀ ਰਹਿ ਗਿਆ ਅੱਛਾ ਮੁੰਡਾ ਕੋਲ ਹੀ ਬੈਠਾ ਗੁਰਦੁਆਰਾ ਵੀ ਆਇਆ ਜੀ ਭਾਈ ਗੁਰਦੁਆਰਾ ਨਹੀਂ ਸਾਹਮਣਾ ਆ ਜਿਹੜੇ ਨਾ ਅੱਛਾ ਸਹੀ ਆ ਪੱਕੇ ਲੇਕ ਆ ਜਿਹੜੀ ਇਹ ਗੁਰਦੁਆਰਾ ਉਹ ਆਪਣੀ ਕੋਠੀ ਤੇ ਟੱਪ ਬਣਾਇਆ ਆ ਗੁਰਦੁਆਰਾ ਉਵੇਂ ਦਾ ਉਵੇਂ ਖੜਾ ਇਹ ਟੱਪ ਬਣਾਇਆ ਬਹਿਣ ਵਾਸਤੇ ਆ ਉਹ ਟੱਪ ਪਰ ਬਹਿਣ ਵਾਸਤੇ ਇਹ ਗੁਰਦੁਆਰਾ ਉਹਨਾਂ ਦਾ ਹੱਥਾਂ ਦਾ ਜਿਹੜਾ ਸਿੱਖਾਂ ਦਾ ਉਹ ਆ ਉਵੇਂ ਖੜਾ ਅੱਛਾ ਨਾਜ਼ਰੀਨ ਮਜ਼ੀਦ 1947 ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਅੱਲਾਹ ਹਾਫਿਜ਼ ਜੀ।